कई ਥਾਵਾਂ ਤੇ ਆਪਾਂ ਇਹ ਵੀ ਦੇਖਿਆ ਕਿ ਕਈ ਕੁੜੀਆਂ ਨਸ਼ੇ ਦੀ ਲੱਤ ਤੇ ਲੱਗ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਉਹ ਜਾਂ ਤਾਂ ਸਪਲਾਇਰ ਬਣਦੀਆਂ ਨੇ ਤੇ ਜਾਂ ਫਿਰ ਉਹਨਾਂ ਦਾ ਜਿਸਮਾਨੀ ਸ਼ੋਸ਼ਣ ਹੈ ਜਿਹੜਾ ਉਹ ਕੀਤਾ ਜਾਂਦਾ ਹੈ। ਔਰਤਾਂ ਖਿਲਾਫ ਨਸ਼ੇ ਨਾਲ ਸੰਬੰਧਿਤ ਦਰਜ ਹੋਈਆਂ 25 FIRs ਇਸ ਵਪਾਰ ਦੇ ਵਿੱਚ ਔਰਤਾਂ ਦੀ ਵਾਧੀ ਭੂਮਿਕਾ ਨੂੰ ਦਰਸਾਉਂਦੀਆਂ। ਕਿਹਾ ਗਿਆ ਕਿ ਨਸ਼ਾ ਤਸਕਰੀ ਤੇ ਸਮਾਜ ਵਿਰੋਧੀ ਗਤੀਵਿਧੀਆਂ ਦੇ ਵਿੱਚ ਆਦਮੀਆਂ ਦੇ ਮੁਕਾਬਲੇ ਔਰਤਾਂ ਦੀ ਸ਼ਮੂਲੀਅਤ ਵੱਧ ਰਹੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਔਰਤਾਂ ਦੀ, ਬੀਬੀਆਂ ਦੀ ਨਸ਼ਾ ਤਸਕਰੀ ਦੇ ਵਿੱਚ ਲਗਾਤਾਰ ਵੱਧ ਰਹੀ ਸ਼ਮੂਲੀਅਤ ਦੇ ਬਾਰੇ। ਪਿਛਲੇ ਦਿਨੀ ਪੰਜਾਬ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੋਈ ਸੀ। ਉਸ ਵੀਡੀਓ ਦੇ ਵਿੱਚ ਇੱਕ ਕੁੜੀ ਦੇ ਉੱਤੇ ਨਸ਼ਾ ਤਸਕਰੀ ਦੇ ਇਲਜ਼ਾਮ ਲਾਏ ਗਏ ਸਨ। ਕਿਹਾ ਜਾ ਰਿਹਾ ਸੀਗਾ ਕਿ ਉਹ ਕੁੜੀ ਨਸ਼ਾ ਵੇਚ ਰਹੀ ਹੈ, ਪਰ ਜਦੋਂ ਉਹਦੇ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕੀਤੀ ਜਾਂ ਹੋਰ ਖਬਰਾਂ ਨੂੰ ਖੰਗਾਲਿਆ ਤਾਂ ਪਤਾ ਲੱਗਿਆ ਕਿ ਉਹ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਬਾਦਸ਼ਾਹਪੁਰ ਹੈ ਕਪੂਰਥਲਾ ਦੇ ਵਿੱਚ। ਉੱਥੋਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਲੜਕੀ ਨਸ਼ਾ ਵੇਚ ਰਹੀ ਸੀ ਤੇ ਉਹਦੇ ਪਿਤਾ ਦੇ ਖਿਲਾਫ ਨਸ਼ਿਆਂ ਦੇ 5 ਕੇਸ ਦਰਜ ਆ, ਜਦ ਕਿ ਮਾਂ ਤੇ ਉਹਦਾ ਭਰਾ ਨਸ਼ਾ ਵੇਚਣ ਦੇ ਮਾਮਲੇ ਦੇ ਵਿੱਚ ਹੀ ਜੇਲ੍ਹ ਦੇ ਵਿੱਚ ਨੇ। ਹੁਣ ਪੁਲਿਸ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਸੁਭਾਨਪੁਰ ਥਾਣੇ ਦੇ ਵਿੱਚ ਖਾਸ ਕਰਕੇ ਪਿਛਲੇ 1 ਸਾਲ ਦੇ ਦੌਰਾਨ ਔਰਤਾਂ ਖਿਲਾਫ ਨਸ਼ੇ ਨਾਲ ਸੰਬੰਧਿਤ ਦਰਜ ਹੋਈਆਂ 25 FIRs ਇਸ ਵਪਾਰ ਦੇ ਵਿੱਚ ਔਰਤਾਂ ਦੀ ਵਾਧੀ ਭੂਮਿਕਾ ਨੂੰ ਦਰਸਾਉਂਦੀਆਂ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਸੁਭਾਨਪੁਰ ਦੇ ਵਿੱਚ ਹੀ 50 FIR ਦਰਜ ਹੋਈਆਂ। ਪਿੰਡ ਦੇ ਕੁੱਲ ਨਸ਼ਾ ਤਸਕਰਾਂ ਦੇ ਵਿੱਚੋਂ ਕਰੀਬ ਅੱਧੀਆਂ 40% ਔਰਤਾਂ ਨੇ। ਇਹ ਤਾਂ ਸਾਲ 2023 ਦੀ ਆਪਾਂ ਗੱਲ ਕਰ ਰਹੇ ਹਾਂ। ਇਸ ਤੋਂ ਇਲਾਵਾ ਸਾਲ 2023 ਦੇ ਵਿੱਚ ਕੁਝ ਹੋਰ ਵੀਡੀਓਜ਼ ਵੀ ਵਾਇਰਲ ਹੋਈਆਂ ਜਿਹਦੇ ਵਿੱਚ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਇੱਕ ਕੁੜੀ ਤੋਂ ਖੜਾ ਨਹੀਂ ਸੀ ਜਾ ਰਿਹਾ, ਔਰ ਹੋਰ ਬਥੇਰੀਆਂ ਵੀਡੀਓਜ਼ ਵਾਇਰਲ ਹੋਈਆਂ ਜਿਹਦੇ ਵਿੱਚ ਆਪਾਂ ਇਹ ਵੀ ਦੇਖਿਆ ਕਿ ਕਈ ਕੁੜੀਆਂ ਨੂੰ ਨਸ਼ੇ ਦੀ ਲੱਤ 'ਤੇ ਉਹ ਲੱਗ ਗਈਆਂ। ਬਾਅਦ ਦੇ ਵਿੱਚ ਉਹਨਾਂ ਦਾ ਆਰਥਿਕ ਸ਼ੋਸ਼ਣ ਵੀ ਕੀਤਾ ਗਿਆ, ਮਾਨਸਿਕ ਸ਼ੋਸ਼ਣ ਵੀ ਕੀਤਾ ਗਿਆ ਤੇ ਸਰੀਰਕ ਸ਼ੋਸ਼ਣ ਵੀ ਕੀਤਾ ਗਿਆ ਨਸ਼ੇ ਦੇ ਕਰਕੇ। ਜਾਂ ਉਹਨਾਂ ਤੋਂ ਕਿਹਾ ਗਿਆ ਕਿ ਤੁਸੀਂ ਨਸ਼ਾ ਵੇਚੋ ਜਾਂ ਉਹਨਾਂ ਤੋਂ ਕਈ ਗੈਰ ਕਾਨੂੰਨੀ ਕੰਮ ਜਿਹੜੇ ਕਰਾਉਣੇ ਪਏ। ਪਰ ਇਹ ਤਾਂ ਰਹੀ 2023 ਦੀ ਗੱਲ। ਤੁਹਾਨੂੰ ਮੈਂ ਘੱਟੋ ਘੱਟ ਸਾਲ 2014-15 ਤੋਂ ਅਜਿਹੀਆਂ ਕਈ ਰਿਪੋਰਟਾਂ ਦਾ ਹਵਾਲਾ ਦੇ ਸਕਦਾ ਜਿਨ੍ਹਾਂ ਰਿਪੋਰਟਾਂ ਦੇ ਵਿੱਚ ਔਰਤਾਂ ਦੀ ਇਸ ਅਪਰਾਧ, ਇਸ ਕ੍ਰਾਈਮ ਦੇ ਵਿੱਚ ਲਗਾਤਾਰ ਵੱਧਦੀ ਸ਼ਮੂਲੀਅਤ ਬਾਰੇ ਦੱਸਿਆ ਜਾਂਦਾ ਸੀ ਜਾਂ ਇਹਦੇ ਬਾਬਤ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਹੋਈ ਜਾਂ ਅਸਲੀ ਸਥਿਤੀ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਹੋਈ। ਜਦੋਂ ਤੁਸੀਂ ਇਹਨਾਂ ਚੀਜ਼ਾਂ ਬਾਰੇ ਸੁਣੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਕੀ ਅਸੀਂ ਜਿਹੜੀਆਂ ਚੀਜ਼ਾਂ 'ਤੇ ਅੱਜ ਡਿਸਕਸ ਕਰ ਰਹੇ ਹਾਂ ਉਹ ਤਕਰੀਬਨ ਪਿਛਲੇ 7-8 ਸਾਲਾਂ ਤੋਂ ਹੀ, ਜਿਹੜੀ ਕਿ ਅਕਾਲੀ ਦਲ ਦਾ ਤੁਸੀਂ ਰਾਜਕਾਲ ਲਾ ਲਓ, ਉਸ ਤੋਂ ਬਾਅਦ ਕਾਂਗਰਸ ਆਈ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ 1.5 ਸਾਲ ਹੋ ਚੁੱਕਿਆ ਪੂਰਾ। ਤਾਂ ਇਸ ਰਾਜਕਾਲ ਦੇ ਦਰਮਿਆਨ ਕੀ ਕੁਝ ਹੋਇਆ, ਕੀ ਕੁਝ ਵਾਪਰਿਆ, ਇਹ ਸਭ ਕਾਸੇ 'ਤੇ ਆਪਾਂ ਗੱਲਬਾਤ ਕਰਾਂਗੇ ਇਸ ਰਿਪੋਰਟ ਦੇ ਵਿੱਚ। ਤੇ ਬਹੁਤ ਸਾਰੀਆਂ ਐਸੀਆਂ ਰਿਪੋਰਟਾਂ ਨੇ, ਰॉयटर्स ਤੋਂ ਲੈ ਕੇ BBC ਤੱਕ ਤੇ ਟ੍ਰਿਬਿਊਨ ਤੋਂ ਲੈ ਕੇ ਕਈ ਹੋਰ ਮੀਡੀਆ ਅਦਾਰਿਆਂ ਦੀਆਂ ਰਿਪੋਰਟਾਂ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਇਹਨਾਂ ਕੇਸਾਂ ਦੇ ਵਿੱਚ ਜਾਂ ਉਹਨਾਂ ਤੋਂ ਕਿੰਨੇ ਨਸ਼ੇ ਬਰਾਮਦ ਕੀਤੇ ਗਏ, ਇਸ ਬਾਬਤ ਆਪਾਂ ਤਫਸੀਲ ਦੇ ਨਾਲ ਚਰਚਾ ਕਰਾਂਗੇ। ਪਰ ਇਹਦਾ ਇੱਕ ਪਹਿਲੂ ਹੋਰ ਵੀ ਹੈ। ਇਹਦਾ ਇੱਕ ਪਹਿਲੂ ਇਹ ਹੈ ਕਿ ਇਹ ਇੱਕ ਦੁਖਾਂਤ ਹੈ ਕਿ ਜਦੋਂ ਇੱਕ ਪਰਿਵਾਰ ਦੇ ਵਿੱਚ ਕੋਈ ਵੀ ਨਸ਼ਾ ਦੇ ਕਾਰੋਬਾਰ ਨਾਲ ਜੁੜਿਆ ਤੇ ਉਹ ਜਿਸ ਤੋਂ ਵੀ ਨਸ਼ਾ ਲੈ ਰਿਹਾ ਉੱਥੋਂ ਕਈ ਵਾਰੀ ਪੈਸੇ ਟਕੇ ਫੜ ਲੈਂਦਾ ਜਾਂ ਉਹਦੀਆਂ ਕੋਈ ਐਸੀਆਂ ਮਜਬੂਰੀਆਂ ਬਣਾ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਬਾਅਦ ਦੇ ਵਿੱਚ ਜੇ ਉਹ ਬੰਦਾ ਕਿਸੇ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ, ਜੇਲ੍ਹ ਦੇ ਜਾਂਦਾ, ਤਾਂ ਫਿਰ ਮਜਬੂਰ ਕੀਤਾ ਜਾਂਦਾ ਪੈਡਲਰਾਂ ਵੱਲੋਂ ਕਿ ਇਹ ਕੰਮ ਤੂੰ ਕਰ ਚਾਹੇ ਕਿਸੇ ਹੋਰ ਤੋਂ ਕਰਾ। ਕਈ ਥਾਵਾਂ 'ਤੇ ਆਪਾਂ ਇਹ ਵੀ ਦੇਖਿਆ ਕਿ ਕਈ ਕੁੜੀਆਂ ਨਸ਼ੇ ਦੀ ਲੱਤ 'ਤੇ ਲੱਗ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਉਹ ਜਾਂ ਤਾਂ ਸਪਲਾਇਰ ਬਣਦੀਆਂ ਨੇ ਤੇ ਜਾਂ ਫਿਰ ਉਹਨਾਂ ਦਾ ਜਿਸਮਾਨੀ ਸ਼ੋਸ਼ਣ ਹੈ ਜਿਹੜਾ ਉਹ ਕੀਤਾ ਜਾਂਦਾ। ਲੰਘੇ ਦਿਨ ਇੱਕ ਵੀਡੀਓ ਹੋਰ ਵਾਇਰਲ ਹੋਈ ਸੀ, ਇੱਕ ਮੁੰਡਾ ਤੇ ਕੁੜੀ ਟੀਕਾ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਉਹ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ। ਸੋ ਦੁਖਾਂਤ ਇੰਨਾ ਵਾ ਕਿ ਜਿਸ ਔਰਤ ਨੂੰ ਇੱਕ ਦੇਵੀ ਦਾ ਰੂਪ ਦਿੱਤਾ ਗਿਆ, ਜਿਸ ਔਰਤ ਨੂੰ ਇੱਥੋਂ ਤੱਕ ਵੀ ਕਿਹਾ ਗਿਆ ਕਿ ਉਹਨੇ ਸਾਰੇ ਜੱਗ ਨੂੰ ਜਨਮ ਦਿੱਤਾ ਤੇ ਉਹਨੂੰ ਕਿਉਂ ਮੰਦਾ ਆਖਣਾ। ਪਰ ਇਹ ਦੁਖਾਂਤ ਸ਼ੁਰੂ ਕਿੱਥੋਂ ਹੁੰਦਾ, ਇਹ ਵੀਡੀਓ ਸ਼ੁਰੂ ਕਿੱਥੋਂ ਹੁੰਦੀਆਂ ਨੇ? ਇਹ ਅਸਲ ਦੇ ਵਿੱਚ ਜਿਹੜਾ ਦੁਖਾਂਤ ਹੈ ਕਿ ਸਾਡੇ ਸਮਾਜ ਦਾ ਹਰ ਵਰਗ ਹੀ ਗੈਰ ਕਾਨੂੰਨੀ ਕੰਮ ਕਰਨ ਲੱਗ ਪਊ। ਤੇ ਕੁਝ ਲੋਕ ਕਹਿੰਦੇ ਨੇ ਕਿ ਇਹ ਮਜਬੂਰੀ ਹੈ। ਐਸੀ ਕਿਹੜੀ ਮਜਬੂਰੀ ਜਿਹੜੀ ਤੁਹਾਡੇ ਤੋਂ ਇਸ ਤਰੀਕੇ ਦਾ ਗੈਰ ਕਾਨੂੰਨੀ ਕੰਮ ਕਰਵਾਉਂਦੀ ਹੈ? ਮਜਬੂਰੀਆਂ ਇੱਥੋਂ ਤਾਂ ਤੁਹਾਡੇ ਕਿਰਦਾਰ ਦੀ ਪਛਾਣ ਹੁੰਦੀ ਹੈ ਨਾ, ਕਿ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚੋਂ ਚੁਣੌਤੀਆਂ, ਮਜਬੂਰੀਆਂ, ਗਰੀਬੀਆਂ ਦੇ ਵਿੱਚੋਂ ਨਿਕਲਦੇ ਹੋ ਜਾਂ ਕੁਛ ਹੋਰ ਇਸ ਤਰ੍ਹਾਂ ਦੀਆਂ ਜੰਜਾਲਾਂ ਦੇ ਵਿੱਚੋਂ ਨਿਕਲਦੇ ਹੋ ਤਾਂ ਤੁਸੀਂ ਕਿਹੜਾ ਰਾਹ ਅਖਤਿਆਰ ਕਰਦੇ ਹੋ? ਤੁਸੀਂ ਚੰਗੇ ਪਾਸੇ ਜਾਂਦੇ ਹੋ, ਤੁਸੀਂ ਇੱਕ ਚੰਗਾ ਰਾਹ ਅਖਤਿਆਰ ਕਰਦੇ ਹੋ, ਤੁਸੀਂ ਸ਼ਾਰਟਕਟ ਤਾਂ ਨਹੀਂ ਅਪਣਾ ਰਹੇ ਕਿਤੇ। ਜਲਦੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਰਗੜੇ ਜਾਂਦੇ ਨੇ। ਖੈਰ ਆਪਾਂ ਵਾਪਸ ਆਈਏ ਤੇ ਜੂਨ ਦੇ ਵਿੱਚ ਇੱਕ ਅੰਤਰਰਾਸ਼ਟਰੀ
ਨਿਊਜ਼ ਏਜੰਸੀ ਹੈ ਰॉयटर्स, ਉਹਨਾਂ ਦੀਆਂ ਖਬਰਾਂ ਛਾਪਦੀਆਂ ਨੇ। ਉਹ ਇੱਕ ਬੜੀ ਵੱਡੀ ਏਜੰਸੀ ਹੈ ਤੇ ਕੌਮਾਂਤਰੀ ਮਾਮਲਿਆਂ ਤੇ ਉਹਨਾਂ ਦੀ ਰਿਪੋਰਟਿੰਗ ਹੁੰਦੀ ਹੈ। ਉਹਨਾਂ ਨੇ ਇੱਕ ਰਿਪੋਰਟ ਛਾਪੀ ਸੀ ਜੂਨ 2014 ਦੇ ਵਿੱਚ। ਉਹਦੇ ਵਿੱਚ ਉੜਤਾ ਪੰਜਾਬ ਫਿਲਮ ਦਾ ਜ਼ਿਕਰ ਕੀਤਾ ਗਿਆ ਸੀ ਤੇ ਉਸ ਦੇ ਵਿੱਚ ਦਾਅਵਾ ਕੀਤਾ ਗਿਆ ਸੀਗਾ ਰਿਪੋਰਟ ਦੇ ਵਿੱਚ ਕਿ 70% ਪੰਜਾਬ ਦਾ ਨੌਜਵਾਨ ਜਿਹੜਾ ਉਹ ਵਰਗ ਹੈ ਉਹ ਨਸ਼ੇ ਦੀ ਮਾਰ ਹੇਠ ਹੈ ਤੇ 10 ਦੇ ਵਿੱਚੋਂ ਇੱਕ ਵਿਦਿਆਰਥਣ ਇਸ ਬਿਮਾਰੀ ਤੋਂ ਪੀੜਤ ਹੈ। 2014 ਦੀ ਇਹ ਗੱਲ ਹੈ। ਉਸ ਤੋਂ ਬਾਅਦ ਅੱਗੇ ਆ ਜਾਓ 2017 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ BBC ਦੇ ਵਿੱਚ ਇੱਕ ਰਿਪੋਰਟ ਛਪੀ ਸੀ ਜਿਹਦਾ ਟਾਈਟਲ ਹੈ ਵਾਈ ਹੈਜ਼ ਇੰਡੀਆਜ਼ ਪੰਜਾਬ ਫਾਲਨ ਇਨਟੂ ਦਾ ਗ੍ਰਿਪ ਆਫ ਡਰੱਗ ਅਬਿਊਜ਼। ਤੇ ਇਸ ਰਿਪੋਰਟ ਨੂੰ ਜਦੋਂ ਤੁਸੀਂ ਪੜ੍ਹੋਗੇ ਪੂਰੀ ਨੂੰ ਤਾਂ ਇਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਕਿ ਤੁਹਾਨੂੰ ਕਈ ਹੈਰਾਨ ਕਰ ਦੇਣ ਵਾਲੇ ਤੱਥ ਪਤਾ ਲੱਗਦੇ ਨੇ। ਇਸੇ ਤਰ੍ਹਾਂ ਜੇ ਆਪਾਂ ਅੱਗੇ ਆ ਜਾਈਏ 3 ਸਾਲ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਤੇ ਉਹਦੇ ਵਿੱਚ ਕਿਹਾ ਗਿਆ ਕਿ ਨਸ਼ਾ ਤਸਕਰੀ ਤੇ ਸਮਾਜ ਵਿਰੋਧੀ ਗਤੀਵਿਧੀਆਂ ਦੇ ਵਿੱਚ ਆਦਮੀਆਂ ਦੇ ਮੁਕਾਬਲੇ ਔਰਤਾਂ ਦੀ ਸ਼ਮੂਲੀਅਤ ਵੱਧ ਰਹੀ ਹੈ। ਇਹਨਾਂ ਦਿਨਾਂ ਦੇ ਦੌਰਾਨ ਪੁਲਿਸ ਵੱਲੋਂ ਸ਼ਰਾਬ, ਹੈਰੋਇਨ ਤੇ ਭੁੱਕੀ ਅਫੀਮ ਦੀ ਤਸਕਰੀ ਦੇ ਦਰਜ ਮਾਮਲਿਆਂ ਦੇ ਵਿੱਚ ਔਰਤਾਂ ਦਾ ਭਾਗੀਦਾਰ ਹੋਣਾ ਇਲਾਕੇ ਤੇ ਪੰਜਾਬ ਦੇ ਲਈ ਚਿੰਤਾਜਨਕ ਹੈ। ਉਹਨਾਂ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਇਨਸਾਨੀ ਕਦਰਾਂ ਕੀਮਤਾਂ ਤੇ ਸਿੱਖਿਆ ਦੇਣ ਵਾਲੀਆਂ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣ ਵਾਲੀਆਂ ਘਰਾਂ ਦੀਆਂ ਸਵਾਣੀਆਂ ਹੀ ਘਰਾਂ ਦੀ ਸੰਭਾਲ ਦੇ ਲਈ ਸੰਭਾਲ ਦੀ ਬਜਾਏ ਇਸ ਤਰ੍ਹਾਂ ਦੇ ਕੁਰਾਹੇ ਪੈ ਜਾਣਗੀਆਂ ਤਾਂ ਫਿਰ ਸਮਾਜ ਦਾ ਕੀ ਬਣੂਗਾ। ਸੋ ਕੁਝ ਦਿਨ ਪਹਿਲਾਂ ਹੀ ਉਹ ਕਹਿੰਦੇ ਕਿ 27 ਲੱਖ ਰੁਪਏ ਦੀ ਨਗਦੀ ਸਮੇਤ 2 ਸਕੀਆਂ ਭੈਣਾਂ ਨੀਲਮ ਰਾਣੀ ਤੇ ਹਰਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਇਹਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹਨਾਂ ਦਾ ਸਾਰਾ ਕੋੜਮਾ, ਨਨਾਨਾ, ਭਰਜਾਈਆਂ, ਸਾਰਾ ਪਰਿਵਾਰ ਹੀ ਇਸ ਤਸਕਰੀ ਦੇ ਧੰਦੇ ਦੇ ਵਿੱਚ ਲੱਗਿਆ ਹੋਇਆ ਸੀ। ਇਸ ਬਰਾਮਦਗੀ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਸੂਬੇ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਨਸ਼ਾ ਤਸਕਰੀ ਦੇ ਜਿਹੜੇ ਮਾਮਲੇ ਨੇ ਉਹ ਦਰਜ ਨੇ। ਸੋ ਇਸੇ ਤਰ੍ਹਾਂ ਜਿਹੜੀ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ, ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਬਾਦਸ਼ਾਹਪੁਰ ਤੋਂ, ਉੱਥੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਰੇਸ਼ਾਨ ਕਰਨ ਵਾਲੀ ਇਹ ਗੱਲ ਹੈ ਕਿ ਜਿੱਥੇ ਪਤੀ ਨਸ਼ਾ ਵੇਚਦਾ, ਮੰਨ ਲਓ ਕੋਈ ਬੰਦਾ ਘਰ ਦਾ ਨਸ਼ਾ ਵੇਚਦਾ, ਉਹ ਫੜਿਆ ਗਿਆ, ਉਸ ਤੋਂ ਬਾਅਦ ਉਹਦੀ ਵਾਈਫ ਉਹ ਕੰਮ ਸ਼ੁਰੂ ਕਰ ਦਿੰਦੀ ਹੈ। ਜਦੋਂ ਉਹ ਫੜੀ ਜਾਂਦੀ ਕਿਸੇ ਮਾਮਲੇ ਦੇ ਵਿੱਚ ਫਿਰ ਉਹ ਗੱਲ ਬੱਚਿਆਂ ਤੇ ਆ ਜਾਂਦੀ ਹੈ। ਇਸੇ ਕਰਕੇ ਇਸ ਵੀਡੀਓ ਦੇ ਮਾਮਲੇ ਦੇ ਵਿੱਚ ਇਹ ਪਤਾ ਲੱਗਦਾ ਨਾ ਕਿ ਉਹ ਜਿਹੜੀ ਬੱਚੀ ਧੀ ਜਿਹੜੀ ਨਸ਼ਾ ਵੇਚ ਰਹੀ ਸੀ, ਨਸ਼ੇ ਦੀ ਤਸਕਰੀ ਕਰ ਰਹੀ ਸੀ, ਉਹਦਾ ਭਰਾ ਤੇ ਮਾਂ ਜੇਲ੍ਹ 'ਚ ਸੀਗੇ ਤੇ ਉਹਦੇ ਜਿਹੜੇ ਪਿਓ ਅਤੇ ਕਈ ਮਾਮਲੇ ਦਰਜ ਤੇ ਉਸ ਤੋਂ ਬਾਅਦ ਉਹਦੀ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ ਕਿ ਸਾਡੇ ਸਮਾਜ ਦੇ ਐਂਗਲ ਤੋਂ ਕਿਸੇ ਵੀ ਤਰੀਕੇ ਨਾਲ ਚੰਗੀ ਨਹੀਂ ਹੈ। ਹੁਣ ਅਗਸਤ 2021 ਦੇ ਵਿੱਚ ਇੱਕ ਰਿਪੋਰਟ ਛਪੀ ਸੀ ਜਿਹਦਾ ਟਾਈਟਲ ਸੀਗਾ, ਲੁਧਿਆਣਾ ਦੇ ਵਿੱਚੋਂ ਛਪੀ ਸੀ, 43 ਵੂਮਨ ਅਰੈਸਟਡ ਫॉर ਹੈਰੋਇਨ ਸਮਗਲਿੰਗ ਇਨ ਲੁਧਿਆਣਾ ਰੇਂਜ ਇਨ ਓਵਰ 4 ਇਅਰਸ। ਇਹ 37 ਕੇਸਾਂ ਦੇ ਵਿੱਚ 43 ਬੀਬੀਆਂ ਫੜੀਆਂ ਗਈਆਂ, 38 ਕਿਲੋ ਹੈਰੋਇਨ ਇਹਨਾਂ ਤੋਂ ਬਰਾਮਦ ਕੀਤੀ ਗਈ, 24 ਲੱਖ ਡਰੱਗ ਮਨੀ ਇਹਨਾਂ ਤੋਂ ਸੀਜ਼ ਕੀਤੀ ਗਈ। ਮਾਰਚ 2017 ਦੀ ਗੱਲ ਹੈ ਜਦੋਂ ਸਰਬਜੀਤ ਕੌਰ ਨੂੰ ਫੜਿਆ ਗਿਆ ਸਿੱਧਵਾਂ ਬੇਟ ਤੋਂ ਤੇ STF ਨੇ 8 ਕਿਲੋ ਹੈਰੋਇਨ ਦੇ ਨਾਲ ਕਰੇਟਾ ਕਾਰ ਤੇ ਸਵਿਫਟ ਕਾਰ ਦੇ ਵਿੱਚੋਂ। ਨਵੰਬਰ 2018 ਦੇ ਵਿੱਚ ਜਮੈਲਾ ਬੇਗਮ ਇਹਦੇ ਹਸਬੈਂਡ ਨਾਲ ਗ੍ਰਿਫਤਾਰ ਕੀਤਾ ਗਿਆ। ਇਹ ਜੰਮੂ ਤੇ ਕਸ਼ਮੀਰ ਦੀ ਰਹਿਣ ਵਾਲੀ ਹੈ, 10 ਕਿਲੋ ਹੈਰੋਇਨ ਦੇ ਨਾਲ। ਮਈ 2019 ਦੇ ਵਿੱਚ ਪੂਨਮ ਰਾਣੀ ਤੇ ਪਾਇਲ ਨੂੰ ਸ਼ਿਮਲਾਪੁਰੀ ਦੀਆਂ ਰਹਿਣ ਵਾਲੀਆਂ, ਇਹਨਾਂ ਨੂੰ ਅਰੈਸਟ ਕੀਤਾ ਗਿਆ 2-2 ਕਿਲੋ ਹੈਰੋਇਨ ਦੇ ਨਾਲ ਤੇ 2 ਲੱਖ ਡਰੱਗ ਮਨੀ। ਜੁਲਾਈ 2019 ਦੇ ਵਿੱਚ ਸਿੱਸੋ, ਸੋਨਾ ਤੇ ਤੋਸ਼ੀ ਇਹਨਾਂ ਨੂੰ ਹੈਲਡ ਕੀਤਾ ਗਿਆ 15 ਕਿਲੋ ਪੌਪੀ ਹਸਕ ਦੇ ਨਾਲ। ਜੂਨ 2020 ਦੇ ਵਿੱਚ ਅੰਜਲੀ ਕਪੂਰਥਲੇ ਦੀ ਰਹਿਣ ਵਾਲੀ ਹੈ, ਹਰਪ੍ਰੀਤ ਕੌਰ ਤੇ ਪੂਜਾ ਕੁੰਦਨ ਫੁੱਲਾਂਵਾਲ ਦੀਆਂ ਰਹਿਣ ਵਾਲੀਆਂ ਸੀਗੀਆਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 3 ਕਿਲੋ ਹੈਰੋਇਨ ਦੇ ਨਾਲ, 3 ਕਿਲੋ ਤੋਂ ਵੱਧ ਹੈਰੋਇਨ ਸੀ। ਦਸੰਬਰ 2020 ਸੀਤਾ ਦੇਵੀ ਦਾਦੂਵਾਲ ਪਿੰਡ ਦੀ ਰਹਿਣ ਵਾਲੀ ਸੀ, ਇਹਨੂੰ 405 ਗ੍ਰਾਮ ਹੈਰੋਇਨ ਦੇ ਨਾਲ। ਤੇ ਇਸੇ ਤਰ੍ਹਾਂ ਅਪ੍ਰੈਲ 2021 ਮਨਦੀਪ ਕੌਰ ਤੇ ਜਸਵਿੰਦਰ ਕੌਰ ਤਰਨਤਾਰਨ ਦੀਆਂ ਸੀਗੀਆਂ, ਇਹਨਾਂ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਅਗਸਤ 2021 ਦੇ ਵਿੱਚ ਦਲਜੀਤ ਕੌਰ ਬਬਲੀ ਹੈਬੋਵਾਲ ਦੀ ਰਹਿਣ ਵਾਲੀ ਸੀ, ਉਹਨੂੰ ਹੈਲਡ ਕੀਤਾ ਗਿਆ 350 ਗ੍ਰਾਮ ਪੌਪੀ ਹਸਕ ਦੇ ਨਾਲ। ਇਹਦੇ ਵਿੱਚੋਂ ਕੁਛ ਕੁ ਤੁਸੀਂ ਕੱਢ ਦਿਓਗੇ ਬਰਾਮਦਗੀਆਂ ਤਾਂ ਬਾਕੀ ਸਾਰੀਆਂ ਕਿਲੋਆਂ ਦੇ ਵਿੱਚ ਹੀ ਨੇ। ਇੱਕ ਬੀਬੀ ਤਾਂ ਉਹਦੇ ਤੋਂ ਤਾਂ ਸਵਿਫਟ ਕਾਰ ਤੇ 8 ਕਿਲੋ ਹੈਰੋਇਨ ਤੱਕ ਬਰਾਮਦ ਕੀਤੀ ਗਈ ਸੀ। ਸੋ ਕੀ ਪੰਜਾਬ ਪੁਲਿਸ ਦਾ ਡਰ ਬੀਬੀਆਂ ਨੂੰ ਵੀ ਉਹਨਾਂ ਦੇ ਮਨਾਂ ਦੇ ਵਿੱਚੋਂ ਖਤਮ ਹੋ ਗਿਆ? ਕਿ ਉਹਨਾਂ ਨੂੰ ਕਾਨੂੰਨ ਤੋਂ ਬਿਲਕੁਲ ਵੀ ਡਰ ਨਹੀਂ ਲੱਗਦਾ? ਜਾਂ ਉਹਨਾਂ ਦੇ ਕਿਹੜੇ ਅਜਿਹੇ ਲਾਲਚ ਨੇ, ਕਿਹੜੇ ਅਜਿਹੇ ਇਸ ਧੰਦੇ ਦੇ ਵਿੱਚ ਮੁਨਾਫੇ ਨੇ, ਕਿਹੜੀਆਂ ਅਜਿਹੀਆਂ ਮਜਬੂਰੀਆਂ ਨੇ ਜਿਨ੍ਹਾਂ ਕਰਕੇ ਉਹ ਇਸ ਕੁਰਾਹੇ ਪੈ ਜਾਂਦੀਆਂ ਨੇ, ਇਸ ਧੰਦੇ ਦੇ ਵਿੱਚ, ਗਲਤ ਧੰਦੇ ਦੇ ਵਿੱਚ ਗਲਤਾਨ ਹੋ ਜਾਂਦੀਆਂ। ਹਾਲਾਂਕਿ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਈ ਮਾਮਲਿਆਂ ਦੇ ਵਿੱਚ ਕਿ ਇਹਦਾ ਜਿਹੜਾ ਹਸ਼ਰ ਆ ਉਹ ਕੀ ਹੋਣਾ, ਪਰ ਕਿਉਂਕਿ ਉਹਨਾਂ ਦੀ ਕੋਈ ਨਾ ਕੋਈ ਇਕਨੋਮਿਕਲੀ ਕੋਈ ਨਾ ਕੋਈ ਐਸੀ ਮਜਬੂਰੀ ਹੁੰਦੀ ਹੈ ਜਿਹਦੇ ਨਾਲ ਉਹ ਇਸ ਕੰਮ ਨੂੰ ਕਰਨ ਦੇ ਵਿੱਚ ਮਜਬੂਰ ਹੋ ਜਾਂਦੀਆਂ ਔਰ ਕਈ ਵਾਰੀ ਉਹਨਾਂ ਦੇ ਇਸ ਗੁਨਾਹ ਦੀ ਸਜ਼ਾ
ਬੇਦੋਸ਼ਾਂ ਨੂੰ ਭੁਗਤਣੀ ਪੈਂਦੀ ਹੈ। ਕਿਵੇਂ ਭੁਗਤਣੀ ਪੈਂਦੀ ਹੈ? ਕਈ ਬੀਬੀਆਂ ਜੇਲ੍ਹਾਂ ਦੇ ਵਿੱਚ ਨੇ ਤੇ ਉਹਨਾਂ ਦੇ ਘਰੇ ਪਿੱਛੇ ਕੋਈ ਨਹੀਂ ਸੀ, ਇਸ ਕਰਕੇ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਮਗਰ ਜੇਲ੍ਹਾਂ ਦੇ ਵਿੱਚ ਚਲੇ ਗਏ। ਹੁਣ ਜਿਹੜਾ ਮਾਸੂਮ 3-4 ਸਾਲ ਦਾ ਵਾ, ਉਹਨੇ ਕੀ ਗੁਨਾਹ ਕੀਤਾ ਵਾ? ਉਹਦਾ ਇਹੀ ਗੁਨਾਹ ਨਾ ਕਿ ਜਿਸ ਕੁੱਖੋਂ ਉਹਨੇ ਜਨਮ ਲਿਆ, ਜਿਸ ਘਰ ਦੇ ਵਿੱਚ ਉਹ ਪਲਿਆ, ਉਸ ਘਰ ਦੇ ਵਿੱਚ ਗੈਰ ਕਾਨੂੰਨੀ ਕੰਮ ਹੁੰਦੇ ਸੀ ਤੇ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਵਾ। ਹੋਰ ਉਹਦਾ ਕੀ ਦੋਸ਼ ਹੈ? ਤੇ ਉਹ ਆਪਣੀ ਮਾਂ ਦੇ ਨਾਲ ਜੇਲ੍ਹ ਦੇ ਵਿੱਚ ਹੀ ਚਲਾ ਗਿਆ। ਕਈ ਬੇਦੋਸ਼ੇ ਵਿਚਾਰੇ ਐਸੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੀਬੀਆਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫਸ ਗਈਆਂ, ਬਾਅਦ ਦੇ ਵਿੱਚ ਬੱਚਿਆਂ ਦਾ ਵਾਲੀ ਵਾਰਸ ਕੋਈ ਨਹੀਂ ਸੀ। ਸੋ ਕਿੰਨੀਆਂ ਵੀਡੀਓਜ਼, ਕਿੰਨੇ ਮਾਮਲੇ, ਤੁਹਾਨੂੰ ਕਿੰਨੀਆਂ ਕੁ ਮਿਸਾਲਾਂ ਦੇਗੇ। ਤੇ ਮਿਸਾਲਾਂ ਦੇਣ ਦੀ ਗੱਲ ਦੀ ਥਾਂ ਤੇ ਇਹ ਸਾਡੇ ਸਮਾਜ ਦਾ, ਸਾਡੇ ਪੰਜਾਬ ਦਾ, ਸਾਡੀ ਪੰਜਾਬੀਅਤ ਦਾ ਇੱਕ ਬਹੁਤ ਵੱਡਾ ਦੁਖਾਂਤ ਹੈ ਅਸਲ ਦੇ ਵਿੱਚ, ਕਿ ਸਾਡੇ ਸਮਾਜ ਦੇ ਵਿੱਚ ਜਗ ਜਨਨੀ ਜਿਹਨੂੰ ਤਰ੍ਹਾਂ ਤਰ੍ਹਾਂ ਦੇ ਸਨਮਾਨਾਂ ਦੇ ਨਾਲ ਅਸੀਂ ਸਤਿਕਾਰਿਆ ਹੋਵੇ ਤੇ ਉਹ ਇਹੋ ਜਿਹੇ ਧੰਦਿਆਂ ਦੇ ਵਿੱਚ ਗਲਤਾਨ ਹੋ ਜੇ। ਹਾਲਾਂਕਿ ਮਰਦ ਨੂੰ ਵੀ ਇਹ ਕੰਮ ਨਹੀਂ ਕਰਨੇ ਚਾਹੀਦੇ, ਆਪਾਂ ਇਹ ਗੱਲ ਕਰਦੇ ਹਾਂ, ਪਰ ਕੁਝ ਲੋਕ ਕਹਿੰਦੇ ਨੇ ਕਿ ਮਜਬੂਰੀ ਕੀ ਇਹਦੇ ਵਿੱਚ? ਕਿ ਜਦੋਂ ਕਿ ਲੋਕ ਸਾਰੇ ਜਿਹੜੇ ਮਜਬੂਰੀਆਂ ਦੇ, ਲਾਚਾਰੀਆਂ ਦੇ, ਬੇਬਸੀਆਂ ਦੇ ਮਾਰੇ ਨੇ, ਕਿ ਸਾਰੇ ਉਹ ਗੈਰ ਕਾਨੂੰਨੀ ਕੰਮ ਕਰਨ ਲੱਗ ਪੈਣਗੇ? ਇੱਥੋਂ ਹੀ ਤੁਹਾਡੇ ਕਿਰਦਾਰ ਦੀ ਪਛਾਣ ਹੁੰਦੀ ਹੈ ਕਿ ਤੁਸੀਂ ਮਜਬੂਰੀਆਂ, ਲਾਚਾਰੀਆਂ ਦੇ ਵਿੱਚ ਆਪਣੇ ਕਿਰਦਾਰ ਨੂੰ ਕਿਸ ਤਰ੍ਹਾਂ ਦਾ ਰੱਖਦੇ ਹੋ। ਸੋ ਜਿਹੜੀਆਂ ਬੀਬੀਆਂ ਇਸ ਕੁਰਾਹੇ ਪਈਆਂ ਨੇ, ਉਹਨਾਂ ਨੂੰ ਮੋੜਨ ਦੀ ਲੋੜ ਆ, ਸਮਾਜਿਕ ਤੌਰ ਤੇ ਵੀ ਉਹਨਾਂ ਨੂੰ ਲਾਮਬੰਦ ਕਰਨ ਦੀ ਲੋੜ ਆ। ਔਰ ਇਹ ਨਹੀਂਗਾ ਕਿ ਇਹ ਇੱਕ ਪੱਖ ਹੈ, ਨਕਾਰਾਤਮਕ ਪੱਖ ਹੈ ਸਾਡੀ ਸੁਸਾਇਟੀ ਦਾ, ਔਰ ਇਹ ਹੈ, ਇਹ ਸਾਨੂੰ ਮੰਨਣਾ ਪਊਗਾ। ਰਾਈਟਰਸ ਤੋਂ ਲੈ ਕੇ BBC ਤੱਕ, ਟ੍ਰਿਬਿਊਨ ਤੱਕ, ਹੋਰ ਕਿੰਨੀਆਂ ਖਬਰਾਂ ਦੇ ਹਵਾਲੇ ਦੇ ਨਾਲ ਤੁਹਾਨੂੰ ਇੱਥੋਂ ਤੱਕ ਦੀ ਮਾਤਰਾ ਵੀ ਦੱਸੀ ਆਪਾਂ ਇਸ ਰਿਪੋਰਟ ਦੇ ਵਿੱਚ। ਪਰ ਅਗਲੀ ਰਿਪੋਰਟ ਦੇ ਵਿੱਚ ਜ਼ਿਕਰ ਕਰਾਂਗੇ ਜਿੱਥੇ ਬੀਬੀਆਂ ਖੜੀਆਂ ਹੋਈਆਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਤੇ ਉਹਨਾਂ ਨੇ ਪਿੰਡਾਂ ਦੇ ਵਿੱਚ ਪਹਿਰੇਦਾਰੀ ਦਾ ਕੰਮ ਸਾਂਭਿਆ ਹੋਇਆ। ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ।